ਉਧਰ ਰਾਸ਼ਟਰਪਤੀ ਬਾਈਡਨ ਆ ਉਹ ਪਹੁੰਚ ਚੁੱਕੇ ਨੇ ਪੋਲੈਂਡ ਦੇ ਵਿੱਚ। ਪੋਲੈਂਡ ਦੇ ਜਿਹੜੇ ਰਾਸ਼ਟਰਪਤੀ ਐਂਦਰੇਜ਼ ਡੂਡਾ ਉਹਨਾਂ ਨੇ ਧੰਨਵਾਦ ਕੀਤਾ ਹੈ ਰਾਸ਼ਟਰਪਤੀ ਦੇ ਉੱਤੇ ਆਉਣ ਦਾ, ਤੇ ਉਹਨਾਂ ਨੂੰ ਆਲਰੇਡੀ ਮੁਲਾਕਾਤ ਕੀਤੀ ਹੈਗੀ ਆ। ਬਾਈਡਨ ਹੁਣਾਂ ਨੇ ਆਪਣੀ ਉੱਥੇ ਗੱਲਬਾਤ ਕਰਦੇ ਹੋਏ ਆਖਿਆ ਆ ਵੀ ਅਸੀਂ ਜਿਹੜੇ ਸੈਂਕਸ਼ਨਸ ਆ ਉਹ ਇਸੇ ਤਰੀਕੇ ਨਾਲ ਬਰਕਰਾਰ ਰੱਖਾਂਗੇ। ਉਹਨਾਂ ਨੇ ਕਿਹਾ ਵੀ ਜਿਹੜੀ ਨਾਟੋ ਲੀਡਰਸ ਦੇ ਨਾਲੇ ਜਿਹੜੀ ਮੀਟਿੰਗ ਸੱਦੀ ਗਈ ਆ ਉਸ ਦਾ ਮਕਸਦ ਇਹ ਆ ਵੀ ਇਹ ਮੇਕ ਸ਼ੋਰ ਕਰਨਾ ਵੀ ਅਸੀਂ ਇਸ ਨੂੰ ਸਸਟੇਨ ਕਰਕੇ ਰੱਖੀਏ, ਤੇ ਇਹ ਜਿਹੜਾ ਦਬਾਅ ਆ ਉਹ ਪੁਤਿਨ ਦੇ ਉੱਤੇ ਪਾ ਕੇ ਰੱਖੀਏ। ਅਗਲੇ ਮਹੀਨੇ ਵੀ ਇਹੀ ਜਿਹੜਾ ਹੈ ਸਾਡਾ ਰਵੱਈਆ ਰਵੇ, ਉਸ ਤੋਂ ਅਗਲੇ ਮਹੀਨੇ ਵੀ, ਤੇ ਪੂਰੇ ਸਾਲ ਤੱਕ ਇਦਾਂ ਹੀ ਉਸ ਦੇ ਉੱਤੇ ਦਬਾਅ ਪਾ ਕੇ ਰੱਖੀਏ। ਇਹੀ ਚੀਜ਼ ਜਿਹੜੀ ਆ ਉਸ ਨੂੰ ਰੋਕੇਗੀ। ਉਹਨਾਂ ਨੇ ਕਿਹਾ ਵੀ ਸੈਂਕਸ਼ਨਸ ਅਜਿਹੇ ਲੋਕਾਂ ਨੂੰ ਡੈਟਰ ਨਹੀਂ ਕਰਦੀਆਂ, ਰੋਕਦੀਆਂ ਨਹੀਂ ਹੁੰਦੀਆਂ, ਪਰ ਆਪਾਂ ਚਾਹੁੰਦੇ ਆ ਵੀ ਜਿਹੜੀਆਂ ਬਾਕੀ ਇਸ ਦੇ ਵਿਰੁੱਧ ਜਿੰਨੇ ਵੀ ਮੁਲਕ ਹੈਗੇ ਆ ਪੁਤਿਨ ਦੇ, ਵੀ ਉਹ ਸਾਰੇ ਜਿਹੜੇ ਇਕੱਠੇ ਰਹਿਣ। ਸੋ ਉਹਨਾਂ ਨੇ ਇਹ ਵੀ ਕਿਹਾ, ਮੈਂ ਮੰਨਦਾ ਵੀ ਨਾਟੋ ਦੇ ਜਿਹੜੇ ਲੇਟੈਸਟ ਐਕਸ਼ਨਸ ਹੈਗੇ ਆ ਥਰਸਡੇ ਦੇ ਵਿੱਚ, ਇਹਦੇ ਨਾਲ ਰੂਸ ਨੂੰ ਆਪਣੀ ਜਿਹੜੀ ਰਣਨੀਤੀ ਆ ਜਾਂ ਜੋ ਵੀ ਉਹ ਕਰ ਰਿਹਾ ਆ ਉਸ ਦੇ ਵਿੱਚ ਬਦਲਾਵ ਕਰਨਾ ਪਵੇਗਾ। ਸੋ ਹੁਣ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੱਲ ਇਹ ਅਨਾਉਂਸ ਕੀਤਾ ਸੀਗਾ ਵੀ 300 ਤੋਂ ਵੱਧ ਰਸ਼ੀਅਨ ਲਾ ਮੇਕਰਸ ਆ ਤੇ ਦਰਜਨਾਂ ਹੀ ਜਿਹੜੇ ਕੰਪਨੀਜ਼ ਹੈਗੀਆਂ, ਸਟੇਟ ਓਨਡ ਕੰਪਨੀਜ਼ ਆ, ਉਹਨਾਂ ਨੇ ਹੋਰ ਜਿਹੜੀਆਂ ਸੈਂਕਸ਼ਨਸ ਆ ਲਾ ਦਿੱਤਾ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਵੀ ਰੂਸੀ ਜਿਹੜੀ ਪਾਰਲੀਮੈਂਟ ਹੈਗੀ ਆ ਉਹਦੇ 160 ਮੈਂਬਰਾਂ ਨੂੰ ਸੈਂਕਸ਼ਨ ਜਿਹੜਾ ਉਹ ਕਰ ਦਿੱਤਾ ਹੈ। ਉਧਰ ਰਾਸ਼ਟਰਪਤੀ ਬਾਈਡਨ ਆ ਉਹ ਪਹੁੰਚ ਚੁੱਕੇ ਨੇ ਪੋਲੈਂਡ ਦੇ ਵਿੱਚ। ਪੋਲੈਂਡ ਦੇ ਜਿਹੜੇ ਰਾਸ਼ਟਰਪਤੀ ਐਂਦਰੇਜ਼ ਡੂਡਾ ਉਹਨਾਂ ਨੇ ਧੰਨਵਾਦ ਕੀਤਾ ਹੈ ਰਾਸ਼ਟਰਪਤੀ ਦੇ ਉੱਤੇ ਆਉਣ ਦਾ, ਤੇ ਉਹਨਾਂ ਨੂੰ ਆਲਰੇਡੀ ਮੁਲਾਕਾਤ ਕੀਤੀ ਹੈਗੀ ਆ। ਬਾਈਡਨ ਹੁਣਾਂ ਨੇ ਆਪਣੀ ਉੱਥੇ ਗੱਲਬਾਤ ਕਰਦੇ ਹੋਏ ਆਖਿਆ ਆ ਵੀ ਅਸੀਂ ਜਿਹੜੇ ਸੈਂਕਸ਼ਨਸ ਆ ਉਹ ਇਸੇ ਤਰੀਕੇ ਨਾਲ ਬਰਕਰਾਰ ਰੱਖਾਂਗੇ। ਉਹਨਾਂ ਨੇ ਕਿਹਾ ਵੀ ਜਿਹੜੀ ਨਾਟੋ ਲੀਡਰਸ ਦੇ ਨਾਲੇ ਜਿਹੜੀ ਮੀਟਿੰਗ ਸੱਦੀ ਗਈ ਆ ਉਸ ਦਾ ਮਕਸਦ ਇਹ ਆ ਵੀ ਇਹ ਮੇਕ ਸ਼ੋਰ ਕਰਨਾ ਵੀ ਅਸੀਂ ਇਸ ਨੂੰ ਸਸਟੇਨ ਕਰਕੇ ਰੱਖੀਏ, ਤੇ ਇਹ ਜਿਹੜਾ ਦਬਾਅ ਆ ਉਹ ਪੁਤਿਨ ਦੇ ਉੱਤੇ ਪਾ ਕੇ ਰੱਖੀਏ। ਅਗਲੇ ਮਹੀਨੇ ਵੀ ਇਹੀ ਜਿਹੜਾ ਹੈ ਸਾਡਾ ਰਵੱਈਆ ਰਵੇ, ਉਸ ਤੋਂ ਅਗਲੇ ਮਹੀਨੇ ਵੀ, ਤੇ ਪੂਰੇ ਸਾਲ ਤੱਕ ਇਦਾਂ ਹੀ ਉਸ ਦੇ ਉੱਤੇ ਦਬਾਅ ਪਾ ਕੇ ਰੱਖੀਏ। ਇਹੀ ਚੀਜ਼ ਜਿਹੜੀ ਆ ਉਸ ਨੂੰ ਰੋਕੇਗੀ। ਉਹਨਾਂ ਨੇ ਕਿਹਾ ਵੀ ਸੈਂਕਸ਼ਨਸ ਅਜਿਹੇ ਲੋਕਾਂ ਨੂੰ ਡੈਟਰ ਨਹੀਂ ਕਰਦੀਆਂ, ਰੋਕਦੀਆਂ ਨਹੀਂ ਹੁੰਦੀਆਂ, ਪਰ ਆਪਾਂ ਚਾਹੁੰਦੇ ਆ ਵੀ ਜਿਹੜੀਆਂ ਬਾਕੀ ਇਸ ਦੇ ਵਿਰੁੱਧ ਜਿੰਨੇ ਵੀ ਮੁਲਕ ਹੈਗੇ ਆ ਪੁਤਿਨ ਦੇ, ਵੀ ਉਹ ਸਾਰੇ ਜਿਹੜੇ ਇਕੱਠੇ ਰਹਿਣ। ਸੋ ਉਹਨਾਂ ਨੇ ਇਹ ਵੀ ਕਿਹਾ, ਮੈਂ ਮੰਨਦਾ ਵੀ ਨਾਟੋ ਦੇ ਜਿਹੜੇ ਲੇਟੈਸਟ ਐਕਸ਼ਨਸ ਹੈਗੇ ਆ ਥਰਸਡੇ ਦੇ ਵਿੱਚ, ਇਹਦੇ ਨਾਲ ਰੂਸ ਨੂੰ ਆਪਣੀ ਜਿਹੜੀ ਰਣਨੀਤੀ ਆ ਜਾਂ ਜੋ ਵੀ ਉਹ ਕਰ ਰਿਹਾ ਆ ਉਸ ਦੇ ਵਿੱਚ ਬਦਲਾਵ ਕਰਨਾ ਪਵੇਗਾ। ਸੋ ਹੁਣ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੱਲ ਇਹ ਅਨਾਉਂਸ ਕੀਤਾ ਸੀਗਾ ਵੀ 300 ਤੋਂ ਵੱਧ ਰਸ਼ੀਅਨ ਲਾ ਮੇਕਰਸ ਆ ਤੇ ਦਰਜਨਾਂ ਹੀ ਜਿਹੜੇ ਕੰਪਨੀਜ਼ ਹੈਗੀਆਂ, ਸਟੇਟ ਓਨਡ ਕੰਪਨੀਜ਼ ਆ, ਉਹਨਾਂ ਨੇ ਹੋਰ ਜਿਹੜੀਆਂ ਸੈਂਕਸ਼ਨਸ ਆ ਲਾ ਦਿੱਤਾ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਵੀ ਰੂਸੀ ਜਿਹੜੀ ਪਾਰਲੀਮੈਂਟ ਹੈਗੀ ਆ ਉਹਦੇ 160 ਮੈਂਬਰਾਂ ਨੂੰ ਸੈਂਕਸ਼ਨ ਜਿਹੜਾ ਉਹ ਕਰ ਦਿੱਤਾ ਹੈ। ਉਧਰ ਰਾਸ਼ਟਰਪਤੀ ਬਾਈਡਨ ਆ ਉਹ ਪਹੁੰਚ ਚੁੱਕੇ ਨੇ ਪੋਲੈਂਡ ਦੇ ਵਿੱਚ। ਪੋਲੈਂਡ ਦੇ ਜਿਹੜੇ ਰਾਸ਼ਟਰਪਤੀ ਐਂਦਰੇਜ਼ ਡੂਡਾ ਉਹਨਾਂ ਨੇ ਧੰਨਵਾਦ ਕੀਤਾ ਹੈ ਰਾਸ਼ਟਰਪਤੀ ਦੇ ਉੱਤੇ ਆਉਣ ਦਾ, ਤੇ ਉਹਨਾਂ ਨੂੰ ਆਲਰੇਡੀ ਮੁਲਾਕਾਤ ਕੀਤੀ ਹੈਗੀ ਆ। ਬਾਈਡਨ ਹੁਣਾਂ ਨੇ ਆਪਣੀ ਉੱਥੇ ਗੱਲਬਾਤ ਕਰਦੇ ਹੋਏ ਆਖਿਆ ਆ ਵੀ ਅਸੀਂ ਜਿਹੜੇ ਸੈਂਕਸ਼ਨਸ ਆ ਉਹ ਇਸੇ ਤਰੀਕੇ ਨਾਲ ਬਰਕਰਾਰ ਰੱਖਾਂਗੇ। ਉਹਨਾਂ ਨੇ ਕਿਹਾ ਵੀ ਜਿਹੜੀ ਨਾਟੋ ਲੀਡਰਸ ਦੇ ਨਾਲੇ ਜਿਹੜੀ ਮੀਟਿੰਗ ਸੱਦੀ ਗਈ ਆ ਉਸ ਦਾ ਮਕਸਦ ਇਹ ਆ ਵੀ ਇਹ ਮੇਕ ਸ਼ੋਰ ਕਰਨਾ ਵੀ ਅਸੀਂ ਇਸ ਨੂੰ ਸਸਟੇਨ ਕਰਕੇ ਰੱਖੀਏ, ਤੇ ਇਹ ਜਿਹੜਾ ਦਬਾਅ ਆ ਉਹ ਪੁਤਿਨ ਦੇ ਉੱਤੇ ਪਾ ਕੇ ਰੱਖੀਏ। ਅਗਲੇ ਮਹੀਨੇ ਵੀ ਇਹੀ ਜਿਹੜਾ ਹੈ ਸਾਡਾ ਰਵੱਈਆ ਰਵੇ, ਉਸ ਤੋਂ ਅਗਲੇ ਮਹੀਨੇ ਵੀ, ਤੇ ਪੂਰੇ ਸਾਲ ਤੱਕ ਇਦਾਂ ਹੀ ਉਸ ਦੇ ਉੱਤੇ ਦਬਾਅ ਪਾ ਕੇ ਰੱਖੀਏ। ਇਹੀ ਚੀਜ਼ ਜਿਹੜੀ ਆ ਉਸ ਨੂੰ ਰੋਕੇਗੀ। ਉਹਨਾਂ ਨੇ ਕਿਹਾ ਵੀ ਸੈਂਕਸ਼ਨਸ ਅਜਿਹੇ ਲੋਕਾਂ ਨੂੰ ਡੈਟਰ ਨਹੀਂ ਕਰਦੀਆਂ, ਰੋਕਦੀਆਂ ਨਹੀਂ ਹੁੰਦੀਆਂ, ਪਰ ਆਪਾਂ ਚਾਹੁੰਦੇ ਆ ਵੀ ਜਿਹੜੀਆਂ ਬਾਕੀ ਇਸ ਦੇ ਵਿਰੁੱਧ ਜਿੰਨੇ ਵੀ ਮੁਲਕ ਹੈਗੇ ਆ ਪੁਤਿਨ ਦੇ, ਵੀ ਉਹ ਸਾਰੇ ਜਿਹੜੇ ਇਕੱਠੇ ਰਹਿਣ। ਸੋ ਉਹਨਾਂ ਨੇ ਇਹ ਵੀ ਕਿਹਾ, ਮੈਂ ਮੰਨਦਾ ਵੀ ਨਾਟੋ ਦੇ ਜਿਹੜੇ ਲੇਟੈਸਟ ਐਕਸ਼ਨਸ ਹੈਗੇ ਆ ਥਰਸਡੇ ਦੇ ਵਿੱਚ, ਇਹਦੇ ਨਾਲ ਰੂਸ ਨੂੰ ਆਪਣੀ ਜਿਹੜੀ ਰਣਨੀਤੀ ਆ ਜਾਂ ਜੋ ਵੀ ਉਹ ਕਰ ਰਿਹਾ ਆ ਉਸ ਦੇ ਵਿੱਚ ਬਦਲਾਵ ਕਰਨਾ ਪਵੇਗਾ। ਸੋ ਹੁਣ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੱਲ ਇਹ ਅਨਾਉਂਸ ਕੀਤਾ ਸੀਗਾ ਵੀ 300 ਤੋਂ ਵੱਧ ਰਸ਼ੀਅਨ ਲਾ ਮੇਕਰਸ ਆ ਤੇ ਦਰਜਨਾਂ ਹੀ ਜਿਹੜੇ ਕੰਪਨੀਜ਼ ਹੈਗੀਆਂ, ਸਟੇਟ ਓਨਡ ਕੰਪਨੀਜ਼ ਆ, ਉਹਨਾਂ ਨੇ ਹੋਰ ਜਿਹੜੀਆਂ ਸੈਂਕਸ਼ਨਸ ਆ ਲਾ ਦਿੱਤਾ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਵੀ ਰੂਸੀ ਜਿਹੜੀ ਪਾਰਲੀਮੈਂਟ ਹੈਗੀ ਆ ਉਹਦੇ 160 ਮੈਂਬਰਾਂ ਨੂੰ ਸੈਂਕਸ਼ਨ ਜਿਹੜਾ ਉਹ ਕਰ ਦਿੱਤਾ ਹੈ।